ਨਾਜ਼ਰੀਨ ਮਸ਼ਰਕ ਵਸਤਾ ਦੇ ਵਿੱਚ ਕਸ਼ੀਦਗੀ ਜਿਹੜੀ ਉਹ ਹਰ ਗੁਜ਼ਰਦੇ ਦਿਨ ਦੇ ਨਾਲ ਵੱਧਦੀ ਜਾ ਰਹੀ ਹੈ ਤੇ ਅੱਜ 7ਵਾਂ ਰੋਜ਼ ਹੈ ਕਿ ਮੁਸਲਸਲ ਅਮਰੀਕਾ ਜਿਹੜਾ ਵਾ ਈਰਾਨ ਦੇ ਉੱਤੇ ਹਮਲੇ ਕਰ ਰਿਹਾ ਤੇ ਈਰਾਨ ਦੀ ਤਰਫੋਂ ਵੀ ਜਵਾਬੀ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਚੋਰ ਸਾਹਿਬ ਕੋਲ ਪੁੱਛਨੇ ਆ ਕਿ ਇਹ ਹੁਣ ਉੱਥੇ ਦੀ ਕੀ ਸੂਰਤ ਹਾਲ ਹੈ, ਕਿਆ ਕਸ਼ੀਦਗੀ ਜਿਹੜੀ ਉਹ ਮਜ਼ੀਦ ਵਧੇਗੀ ਜਾਂ ਕੋਈ ਗੱਲਬਾਤ ਜਾਂ ਮੁਜ਼ਾਕਰਾਤ ਦੀ ਸੂਰਤ ਹਾਲ ਜਿਹੜੀ ਉਹ ਵੀ ਨਜ਼ਰ ਆਉਂਦੀ है। चौधरी साहब की सूरत हाल है जी? देखो ये बड़ी एक अलमनाक उत्थे सूरत हाल पैदा हो गई। कल भी मैं जिक्र किया सी इस हवाले दे नाल कि ईरान दी तरफों हुण ते आया कि उन्होंने जिहड़ा सालसी दा मुआहदा सी उहनूं मुअत्तल कीता है। ठीक है ना, तो इहदा मतलब है कि मामलात खासे खराब ने। और मैं पहले भी इस दे बारे च गल करदे रहा कि कोई भी मिसकैलकुलेशन मैं बहुत पहले तो तुहानूं पता कहंदा आ रहा कि किसी किस्म दी फ्रीकैन दी तरफों मिसकैलकुलेशनस ਉਹ ਮਾਮਲਾਤ ਨੂੰ ਗੜਬੜ ਵੀ ਕਰ ਸਕਦੀਆਂ ਨੇ। ਤੇ ਹੁਣ ਕੁਝ ਹਲਕਿਆਂ ਦਾ ਜਿਹੜਾ ਨਾ ਜਿਹੜੇ ਇੰਟਰਨੈਸ਼ਨਲ ਅਮੂਰ ਨੂੰ ਦੇਖਦੇ ਨੇ ਜਾਂ ਜਿਹੜੇ ਜੰਗੀ ਮਾਮਲਾ ਹਕਮਤੀ ਅਮਲੀਜ਼ ਨੂੰ ਜਿਹੜੀ ਵਾਰ ਦੀ ਸਟ੍ਰੈਟਜੀ ਜਿਹੜੀ ਹੁੰਦੀ ਹੈ ਜਿਹੜੇ ਉਹਨੂੰ ਦੇਖ ਰਹੇ ਨੇ ਤੇ ਉਹਨਾਂ ਦੀ ਇਹਦੇ ਬਾਰੇ ਚ ਮੁxtਲਿਫ ਇੱਕ ਦੀ ਤਾਂ ਰਾਏ ਹੈਗੀ ਹੈ ਕਿ ਦੋਨੋਂ ਫਰੀਕ ਜਿਹੜੇ ਨੇ ਇਸ ਵਕਤ ਉਹ ਮਜ਼ਾਕਰਾਤ ਦੀ ਜਿਹੜੀ ਮੁਆਹਦਾ ਜਿਹੜਾ ਹੋਇਆ ਸੀ, ਜਿਹੜੀ ਮੁਫਾਹਮਤ ਹੋਈ ਸੀ, ਜਿਹੜੀ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਜਿਸ ਵੇਲੇ ਜ਼ਿਮਨੀਆਂ ਲਿਖੀਆਂ ਜਾਂਦੀਆਂ ਨੇ ਤੇ ਜ਼ਿਮਨੀਆਂ ਦੇ ਉੱਤੇ ਗੱਲਬਾਤ ਹੁੰਦੀ। ਹੁਣ ਜਿਹੜੀ ਕਮਿਟਮੈਂਟ ਈਰਾਨ ਦੀ ਤਰਫੋਂ ਆਉਂਦਾ ਕਿ ਜਿਹੜੇ ਸਾਡੇ ਨਾਲ ਕਮਿਟਮੈਂਟ ਕੀਤੀ ਗਈਆਂ ਸਨ ਖਾਸ ਤੌਰ ਤੇ ਮੁੰਜਮਦ ਅਸਾਸਿਆਂ ਦੇ ਹਵਾਲਿਆਂ ਦੇ ਨਾਲ ਤੇ ਪਾਬੰਦੀਆਂ ਦੇ ਹਵਾਲੇ ਦੇ ਨਾਲ ਤੇ ਆਪ ਨੇ ਹੁਰਮਜ਼ ਦੇ ਉੱਤੇ ਜਿਹੜੀ ਇਜਾਜ਼ਤ ਲੈਣ ਦਾ ਈਰਾਨ ਦੇ ਕੰਟਰੋਲ ਜਾਂ ਇਜਾਜ਼ਤ ਲੈਣ ਦੇ ਹਵਾਲੇ ਦੇ ਨਾਲ ਤੇ ਉਹ ਸਾਡੇ ਨਾਲ ਕਮਿਟਮੈਂਟ ਦੇ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਸਹੀ, ਠੀਕ ਹੋ ਗਿਆ। ਦੂਸਰੀ ਤਰਫ ਅਮਰੀਕਨਜ਼ ਇਹ ਕਹਿ ਰਹੇ ਨੇ ਕਿ ਜੀ ਉਹ ਜਿਹੜੇ ਈਰਾਨੀ ਮਜ਼ਾਕਰਾਤਕਾਰ ਨੇ ਉਹ ਇਹਨਾਂ ਜਿਹੜੇ ਆਰਟੀਕਲਸ ਨੇ ਜਾਂ ਉਹ ਜਿਹੜੇ ਮਾਮਲਾਤ ਨੇ ਉਹਨਾਂ ਦੀ ਆਪਣੀ ਮਰਜ਼ੀ ਦੀ ਤਸ਼ਰੀਹ ਕਰਕੇ ਤੇ ਉਹ ਸਾਡੇ ਕੋਲੋਂ ਮਨਵਾਉਣਾ ਚਾਹੁੰਦੇ ਨੇ। ਇਹ ਜਿਹੜੀ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਜਿਸਲੇ ਆਰਟੀਕਲ ਲਿਖੇ ਜਾਂਦੇ ਨੇ ਨਾ ਉਹਦੇ ਤੇ ਗੱਲ ਹੁੰਦੀਆਂ ਨੇ ਨਾ ਫਿਰ ਉਹਦੇ ਤੇ ਅਬਹਾਮ ਤੇ ਉਹਦੀ ਤਾਬੀਰੋ ਤਸ਼ਰੀਹ ਦੇ ਉੱਤੇ ਇਹ ਇਟਸ ਨਾਟ ਐਨ ਈਜ਼ੀ ਟਾਸਕ ਤੇ ਉਹ ਤਾਬੀਰੋ ਤਸ਼ਰੀਹ ਦੇ ਉੱਤੇ ਜਿੰਨਾ ਲੇਟ ਹੁੰਦਾ ਜਾਂਦਾ ਤੇ ਜਿਹੜਾ ਫਿਰ ਸਪਾਇਲਰ ਕੁਵਤਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਚਾਂਸ ਮਿਲ ਜਾਂਦਾ। ਤੇ ਸਪਾਇਲਰ ਕੁਵਤਾਂ ਦਾ ਵੀ ਮੈਂ ਜ਼ਿਕਰ ਕਰ ਚੁੱਕਿਆ ਕਿ ਸਪਾਇਲਰ ਕੁਵਤਾਂ ਈਰਾਨ ਦੇ ਅੰਦਰ ਵੀ ਹੈ ਨੇ। ਈਰਾਨ ਦੇ ਅੰਦਰ ਤੋਂ ਮੁਰਾਦ ਹੈਗੀ ਕਿ ਜਿਹੜੀ ਇਸ ਰਜੀਮ ਦੇ ਅੰਦਰ ਵੀ ਮੌਜੂਦ ਨੇ। ਠੀਕ। ਔਰ ਤੇ ਇਸ ਰਜੀਮ ਤੋਂ ਬਾਹਰ ਵੀ ਜਿਹੜੀ ਈਰਾਨ ਦੇ ਜਿਹੜੀ ਆਵਾਮ ਦੇ ਅੰਦਰ ਜਿਹੜੇ ਗਰੁੱਪ ਨੇ ਮੁxtਲਿਫ ਉਹਨਾਂ ਦੇ ਵਿੱਚ ਵੀ ਮੌਜੂਦ ਨੇ। ਐਨ ਜੀ ਫਿਰ ਈਰਾਨ ਤੋਂ ਬਾਹਰ ਜਿਹੜੇ ਗਰੁੱਪ ਨੇ ਜਿਨ੍ਹਾਂ 'ਚ ਇਜ਼ਰਾਈਲ ਸਰੇ ਫਹਿਰਿਸਤ ਤੇ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਉਹਦੇ ਬਾਰੇ ਦੇ ਵਿੱਚ ਵਾਜ਼ਿਹ ਤੌਰ ਦੇ ਉੱਤੇ ਕਹਿ ਵੀ ਚੁੱਕੇ ਨੇ, ਇਸ਼ਾਰਾ ਕਰ ਚੁੱਕੇ ਨੇ। ਇਸਰਾਈਲ ਦੀ ਜਿਹੜੀ ਇਸਰਾਈਲ ਦੀ ਗਵਰਨਮੈਂਟ ਤੇ ਹੈ ਹੀ ਹੈ ਲੇਕਿਨ ਜਿਹੜੇ ਜ਼ਾਇਨਿਸਟ ਲੌਬੀਜ਼ ਨੇ ਮੁxtਲਿਫ ਸ਼ਕਲਾਂ ਦੇ ਵਿੱਚ ਨੇ ਉਹਨਾਂ ਦਾ ਉਹ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜੀ ਇਹ ਜ਼ਾਇਨਿਸਟ ਨੇ। ਠੀਕ ਹੈ ਨਾ, ਲੇਕਿਨ ਉਹ ਕੰਮ ਉਹਨਾਂ ਵਾਸਤੇ ਕਰ ਰਹੇ ਹੁੰਦੇ ਨੇ। ਚਿਹਰੇ ਅੱਗੇ ਹੋਰ ਹੁੰਦੇ ਨੇ ਤੇ ਨੈਰੇਟਿਵ ਨੂੰ ਉਸ ਨੂੰ ਬਿਲਡ ਕਰਦਾ ਉਹ ਕੰਮ ਉਹਦੇ ਵਾਸਤੇ ਸਰਮਾਇਆਕਾਰੀ ਹੋ ਰਹੀ ਹੁੰਦੀ ਹੈ, ਉਹਦੇ ਵਾਸਤੇ ਲੌਬਿੰਗ ਕੀਤੀ ਜਾ ਰਹੀ ਹੁੰਦੀ ਹੈ, ਉਹਦੇ ਵਾਸਤੇ ਸੈਮੀਨਾਰਸ ਕੀਤੇ ਜਾ ਰਹੇ ਹੁੰਦੇ ਨੇ, ਮਾਲੀਆਤੀ ਨੈਟਵਰਕ ਨੂੰ ਇਸਤੇਮਾਲ ਕੀਤਾ ਜਾਂਦਾ। ਉਹਨਾਂ ਨੇ ਤਾਂ ਕਲੀਅਰ ਕਿਹਾ ਬਹੁਤ ਪੈਸਾ ਖਰਚ ਹੋਇਆ ਉੱਥੇ, ਪੈਸਾ ਖਰਚ ਹੁੰਦਾ ਉਹਦੇ 'ਚ। ਤੇ ਇਹ ਵੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਇੱਕ ਡਾਰਕ ਵੈਬ ਦੇ ਜ਼ਰੀਏ ਜਿਹੜਾ ਦੁਨੀਆ ਦੇ ਵਿੱਚ ਲੈਣ ਦੇਣ ਹੋ ਰਿਹਾ, ਹਿਡਨ ਲੈਣ ਦੇਣ ਹੋ ਰਿਹਾ, ਮਨੀ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ ਬਿਲੀਅਨਸ ਆਫ ਡਾਲਰਸ ਦੇ ਅੰਦਰ। ਤੇ ਉਹਨਾਂ ਦੀ ਵਜ੍ਹਾ ਦੇ ਨਾਲ ਜਿਹੜੇ ਕਮਜ਼ੋਰ ਸਟੇਟ ਜਿਹੜੀਆਂ ਨੇ ਜਿਨ੍ਹਾਂ 'ਚ ਸਟਰਕਚਰ ਕਮਜ਼ੋਰ ਨੇ ਉਹ ਹੋਰ ਵੁਲਨਰੇਬਲ ਹੋ ਗਈਆਂ ਨੇ। ਠੀਕ ਹੋ ਗਿਆ। ਤੇ ਇਹ ਇੱਕ ਤੇ ਇਹ ਪਹਿਲੂ ਹੋ ਗਿਆ। ਦੂਸਰਾ ਪਹਿਲੂ ਵਾਰ ਸਟ੍ਰੈਟੇਜਿਸਟ ਦੇ ਹਵਾਲੇ ਨਾਲ ਹੈਗਾ ਕਿ ਹੁਣ ਅਸੀਂ ਉਹ ਜਿਹੜੀ ਮੁਆਹਦੇ ਦੀ ਗੱਲ ਕਰ ਰਹੇ ਸੀ ਕਿ ਜਿਹੜਾ ਇਹਨਾਂ ਦੇ ਦਰਮਿਆਨ ਮੁਫਾਹਮਤ ਯਾਦਦਾਸ਼ਤ ਨੇ ਤੇ ਉਹਦੇ ਅੰਦਰ ਇੱਕ ਚੀਜ਼ਾਂ ਹੁੰਦੀਆਂ ਨੇ ਕਿ ਹਾਲੀਆ ਜਿਹੜੀ ਕਸ਼ੀਦਗੀ ਹੈ, ਜਿਹੜੀ ਜੰਗ ਹੈ, ਕੁਝ ਲੋਕਾਂ ਦਾ ਖਿਆਲ ਹੈਗਾ ਕਿ ਉਹਨੂੰ ਜਿਹਨੂੰ ਇਹਦਾ ਨਾਂ ਦਿੰਦੇ ਨੇ ਕਿ ਐਸਕੇਲੇਸ਼ਨ ਟੂ ਨੈਗੋਸ਼ੀਏਟ। ਠੀਕ ਹੈ, ਕਿ ਚੀਜ਼ ਨੂੰ ਐਸਕਲੇਟ ਕੀਤਾ ਜਾਏ, ਤਨਾਜ਼ੇ ਨੂੰ ਵਧਾਇਆ ਜਾਏ ਤਾਂ ਕਿ ਫਿਰ ਗੱਲਬਾਤ ਹੋ ਸਕੇ। ਤੇ ਕੁਝ ਖਿਆਲ ਹੈ ਵੀ ਹੈਗਾ ਕਿ ਈਰਾਨ ਦੀ ਜਿਹੜੀ ਰਜੀਮ ਹੈ ਉਹਨਾਂ ਜਿਹੜੇ ਫੈਸਲਾ ਸਾਜ਼ ਨੇ ਉਹਨਾਂ ਦਾ ਖਿਆਲ ਹੈਗਾ ਕਿ ਅਗਰ ਅਸੀਂ ਕੁਝ ਲੈਣਾ ਹੈ ਉਹਨਾਂ ਦਾ ਇਹ ਹੈਗਾ ਕਿ ਅਸੀਂ ਅਮਰੀਕਾ ਸ਼ਾਇਦ ਸਾਡੇ ਨਾਲ ਕੋਈ ਚੀਟ ਕਰ ਰਿਹਾ ਹੈ ਔਰ ਸਾਨੂੰ ਚੀਜ਼ਾਂ ਦੇ ਬਾਰੇ ਦੇ ਵਿੱਚ ਮਿਸਗਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਇੱਕ ਬਿਲਾ ਵਜ੍ਹਾ ਦਾ ਸਾਡਾ ਉਹਦੇ ਤੇ ਦਬਾਅ ਡਾਲ ਰਿਹਾ। ਉਹਨਾਂ ਦਾ ਇੱਕ ਇਹ ਵੀ ਕੰਸਰਨ ਸਾਹਮਣੇ ਆਇਆ ਕਿ ਉਹ ਜਿਹੜੀ ਲੈਬਨਾਨ
ਦੇ ਵਿੱਚ ਇੱਕ ਮਸਲਾ ਉਹਨਾਂ ਦਾ ਪਹਿਲੇ ਤੋਂ ਵੀ ਕਿਹਾ ਗਿਆ ਸੀ ਕਿ ਵੀ ਤੁਸੀਂ ਇਸਰਾਈਲ ਨੂੰ ਰੋਕੋ ਇੱਥੋਂ, ਤੇ ਉੱਥੋਂ ਦੀ ਜਿਹੜੀ ਹਿਜ਼ਬੁੱਲਾ ਹੈਗੀ ਉਹਨੂੰ ਵੀ ਤੁਸੀਂ ਵਿੱਚ ਇਹਦੇ ਸ਼ਾਮਲ ਕਰੋ। ਉਹਨੂੰ ਨਹੀਂ ਉਹ ਕਰ ਰਹੇ। ਉਹਨਾਂ ਨੇ ਈਰਾਨ ਦੀ ਗਵਰਨਮੈਂਟ, ਉਹਦੀ ਲਬਨਾਨ ਨੇ ਤੇ ਇਸਰਾਈਲ ਨੇ ਅਲੱਗ ਤੋਂ ਕੋਈ ਆਪਣਾ ਕੀਤਾ ਉਹਨੂੰ ਕ੍ਰੈਕ ਡਾਊਨ ਕਰਨ ਵਾਸਤੇ। ਇਹ ਵੀ ਜ਼ਾਹਰ ਹੈ ਹੁਣ ਉਹਨਾਂ ਨੂੰ ਮਸਾਇਲ ਨੇ। ਤੇ ਇੱਕ ਤੇ ਉਹਨਾਂ ਦੀ ਇਹ ਕੈਲਕੂਲੇਸ਼ਨ ਹੈਗਾ ਕਿ ਸਾਨੂੰ ਐਸਕੇਲੇਸ਼ਨ ਕਰਨੀ ਚਾਹੀਦੀ ਹੈ, ਔਰ ਕਿਸ ਤਰ੍ਹਾਂ ਦੀ ਐਸਕੇਲੇਸ਼ਨ ਹੈਗੀ ਹੈ ਕਿ ਉਹਨਾਂ ਦਾ ਮਾਈਂਡ ਜਿਹੜਾ ਪੜਿਆ ਜਾਂਦਾ, ਮੈਨੂੰ ਫੀਲ ਵੀ ਹੁੰਦਾ ਕਿ ਅਗਰ ਅਸੀਂ ਆਪਨੇ ਹੁਰਮਜ਼ ਨੂੰ ਕਿਸੇ ਤਰੀਕੇ ਨਾਲ ਡਿਸਟਰਬ ਰੱਖੀਏ, ਜਿਹੜਾ ਕਿ ਪਹਿਲੇ ਉਹ ਕਰਕੇ ਇਹਦੇ ਵਿੱਚ ਅਚੀਵਮੈਂਟ ਉਹਨਾਂ ਦੀ ਤਰਫੋਂ ਕਿ ਵੀ ਸਾਨੂੰ ਮਿਲੀ ਅਚੀਵਮੈਂਟ, ਉਹ ਇਹ ਜ਼ਿਹਨ 'ਚ ਸਮਝ ਰਹੇ ਨੇ ਕਿ ਸਾਨੂੰ ਅਚੀਵਮੈਂਟ ਹੈ, ਤੇ ਅਸੀਂ ਦੁਬਾਰਾ ਅਗਰ ਕਰੀਏ ਤੇ ਖਲੀਜ ਦੇ ਉੱਤੇ ਅਸੀਂ ਅਮਰੀਕਨ ਜਿਹੜੇ ਬੇਸਿਸ ਆਪਣੇ ਵੱਲੋਂ ਜਿਨ੍ਹਾਂ ਨੂੰ ਉਹ ਬੇਸਿਸ ਕਹਿੰਦੇ ਨੇ ਕਿ ਜੀ ਇੱਥੇ ਬੇਸਿਸ ਨੇ, ਤੇ ਅਸੀਂ ਉੱਥੇ ਅਟੈਕ ਕਰੀਏ ਤੇ ਫਿਰ ਇੱਕ ਜਿਸਲੇ ਮਾਮਲਾ ਦੇਖੋ ਵਧਣ, ਤੇ ਫਿਰ ਜਿਹੜੇ ਸਾਡੇ ਨਾਲ ਨੇ ਰਸ਼ੀਆ ਔਰ ਚਾਈਨਾ ਹੈ ਤੇ ਉਹ ਵਿੱਚ ਨਾਲ ਉਹ ਪੈਣ, ਤੇ ਅਸੀਂ ਮੁਜ਼ਾਕਰਾਤ ਦੇ ਉੱਤੇ ਬੈਠੀਏ ਤੇ ਸ਼ਾਇਦ ਸਾਡੀ ਬਾਰਗੇਨ ਕੁਵਤ ਫਿਰ ਅਸੀਂ ਕੁਝ ਚੀਜ਼ਾਂ ਲੈ ਲਈਏ। ਹੁਣ ਇੱਕ ਤਰਫ ਉਹਨਾਂ ਦੀ ਹੈ, ਇੱਕ ਦੂਸਰੀ ਤਰਫ ਜ਼ਾਹਰ ਹੈ ਅਮਰੀਕਨਸ ਦੀ ਵੀ ਹੈ, ਦੋਨੋਂ ਫਰੀਕ ਨੇ। ਉਹਨਾਂ ਦਾ ਕਹਿਣਾ ਹੈ ਕਿ ਵੀ ਅਗਰ ਇਹ ਨਹੀਂ ਮੰਨ ਰਹੇ, ਅਗਰ ਸਾਡੇ ਨਾਲ ਜਿਸ ਤਰ੍ਹਾਂ ਉਹਨਾਂ ਨੂੰ ਫੀਲ ਹੁੰਦਾ ਹੈ, ਉਹ ਵੀ ਕਹਿ ਚੁੱਕੇ ਨੇ ਕਰ ਰਿਹਾ, ਉਹਨਾਂ ਦਾ ਸਟ੍ਰੈਟਜੀ ਜਿਹੜੀ ਹੈ ਉਹ ਵੀ ਐਸਕੇਲੇਸ਼ਨ ਨੂੰ ਵਧਾਉਣਾ। ਠੀਕ ਹੈ, ਅਸੀਂ ਐਸਕੇਲੇਸ਼ਨ ਹੁਣ ਫਿਰ ਇੰਨਾ ਕੁ ਵਧਾਈਏ, ਅਸੀਂ ਉੱਥੇ ਅਟੈਕ ਕਰੀਏ, ਉਹਨਾਂ ਦੇ ਇਨਫਰਾਸਟ੍ਰਕਚਰ ਨੂੰ ਤਬਾਹ ਕਰੀਏ ਔਰ ਜ਼ਿਆਦਾਤਰ ਕਰੀਏ ਤਾਂ ਕਿ ਜਿਹੜੀ ਉਹਨਾਂ ਦੀ ਇਕਨੋਮੀ ਦੇ ਵਿੱਚ ਰਹੀ ਸਹੀ ਕੁਵਤ ਉਹ ਵੀ ਖਤਮ ਹੋ ਜਾਵੇ, ਉਹਨਾਂ ਦੀ ਇੰਸਟਾਲੇਸ਼ਨ ਨੂੰ ਤਬਾਹ ਕਰੀਏ ਤਾਂ ਕਿ ਈਰਾਨੀ ਜਿਹੜੇ ਨੇ ਉਹ ਘਬਰਾ ਕੇ ਈਰਾਨ ਦੀ ਰਜੀਮ ਉਹ ਮੁਜ਼ਾਕਰਾਤ ਦੀ ਤਰਫ ਦੁਬਾਰਾ ਆਏ। ਠੀਕ ਹੈ ਨਾ, ਇਹ ਇੱਕ ਨਰਵ ਗੇਮ ਹੈ। ਇਹਦੇ ਅੰਦਰ ਹੁਣ ਮਿਸ ਕੈਲਕੂਲੇਸ਼ਨ ਕੌਣ ਕਰ ਰਿਹਾ? ਅਸਲ ਤੇ ਇਹ ਸਵਾਲ ਤੇ ਦੇਖਣਾ ਹੈ ਕਿ ਦੋਨੋਂ ਕੌਣ ਆਬਜੈਕਟਿਵਸ ਆਪਣੇ ਅਚੀਵ ਕਰ ਰਿਹਾ, ਤੇ ਲੇਕਿਨ ਇਹਦੇ ਅੰਦਰ ਜਿਹੜੀ ਮੈਂ ਦੇਖ ਰਿਹਾ ਵਾਂ ਪੋਜੀਸ਼ਨ ਕਿ ਇਹਦੇ ਅੰਦਰ ਲੂਜ਼ ਜਿਹੜਾ ਉਹ ਈਰਾਨ ਕਰ ਰਿਹਾ, ਉਹ ਇਸ ਲਿਹਾਜ਼ ਨਾਲ ਕਰ ਰਿਹਾ ਕਿ ਉਹਨਾਂ ਦੀ ਰਜੀਮ ਦੇ ਲੋਕ ਜਿਹੜੇ ਨੇ ਉਹਨਾਂ ਤੇ ਵੀ ਅਟੈਕ ਹੁੰਦੇ ਨੇ, ਉੱਥੇ ਹਲਾਕਤਾਂ ਜ਼ਿਆਦਾ ਹੋ ਰਹੀਆਂ ਨੇ, ਉੱਥੋਂ ਦਾ ਇਨਫਰਾਸਟ੍ਰਕਚਰ ਤੇ ਉੱਥੋਂ ਦਾ ਤਬਾਹ ਹੋ ਰਿਹਾ ਨਾ। ਬਿਲਕੁਲ, ਹੋਰ ਵੀ 3 ਅਫਰਾਦ ਸ਼ਹੀਦ ਹੋਏ ਨੇ, ਉਹਨਾਂ ਦੇ ਰੇਲਵੇ ਸਟੇਸ਼ਨ ਦੇ ਉੱਤੇ ਹੋ ਰਹੇ ਨੇ, ਉਹਨਾਂ ਦੇ ਪੁਲ ਹੋ ਰਹੇ ਨੇ, ਪੁਲਾਂ ਦੇ ਉੱਤੇ ਹੋ ਰਹੇ ਆ, ਤੇ ਉਹ ਫਿਰ ਬਹੁਤ ਜ਼ਿਆਦਾ ਉੱਥੇ ਨੁਕਸਾਨ ਹੋ ਰਿਹਾ, ਬਹੁਤ ਜ਼ਿਆਦਾ। ਔਰ ਐਡੀ ਵੱਡੀ ਪ੍ਰਾਈਸ ਪੇ ਕਰਕੇ ਤੁਸੀਂ ਆਪਨੇ ਹੁਰਮਜ਼ ਦੇ ਵਿੱਚ ਕੋਈ ਰਿਆਇਤ ਲੈਂਦੇ ਹੋ ਜਾਂ ਦੀਗਰ ਤੋਂ ਰਿਆਇਤ ਲੈਂਦੇ ਹੋ, ਇਹ ਤੇ ਹੁਣ ਈਰਾਨ ਦੀ ਰਜੀਮ ਇਹਦੇ ਬਾਰੇ ਚ ਕੈਲਕੂਲੇਸ਼ਨ ਉਹਨਾਂ ਦੀ ਕੀ ਹੈ ਕਿ ਵੀ ਆਇਆ ਸਾਨੂੰ ਫਾਇਦਾ ਹੋਏਗਾ ਕਿ ਅਸੀਂ ਆਪਣੀ ਆਵਾਮ ਦੇ ਵਾਸਤੇ ਕਿੰਨੇ ਮਸਾਇਬ ਪੈਦਾ ਕਰ ਰਹੇ ਹਾਂ, ਜਾਂ ਉਸ ਦੇ ਅੰਦਰ ਉਹਦਾ ਇਨਫਰਾਸਟ੍ਰਕਚਰ ਇੰਨਾ ਕੁ ਗਿਰ ਜਾਂਦਾ ਕਿ ਉਹ ਅਮਰੀਕਾ ਦੇ ਅਜ਼ਾਇਮ ਤੇ ਜ਼ਾਹਰ ਜਦੋਂ ਇਸ ਜਿਹੜਾ ਫਿਲਾਸਫੀ ਹੈ ਜਾਂ ਨਜ਼ਰੀਆ ਹੈ ਕਿ ਐਸਕੇਲੇਸ਼ਨ ਟੂ ਨੈਗੋਸ਼ੀਏਟ ਦੇ ਉੱਤੇ ਅਗਰ ਦੋਨੋਂ ਫਰੀਕ ਚੱਲ ਰਹੇ ਨੇ, ਤੇ ਅਮਰੀਕਾ ਦਾ ਪਲੜਾ ਮੈਨੂੰ ਇਸ ਲਿਹਾਜ਼ ਨਾਲ ਜ਼ਰਾ ਭਾਰਾ ਲੱਗਦਾ ਕਿ ਉਹਨਾਂ ਦੀ ਰੈਜ਼ਿਸਟੈਂਸ ਨਹੀਂ ਹੋ ਰਹੀ। ਉਹ ਦੇਖੋ ਨਾ 에ਅਰ ਸਟ੍ਰਾਈਕਾਂ ਕਰ ਰਹੇ ਨੇ, ਉਹਨਾਂ ਨੂੰ 에ਅਰ ਸਟ੍ਰਾਈਕ ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ, ਸਵਾਏ ਇਸ ਤੋਂ ਕਿ ਉਹਨਾਂ ਨੇ ਜਾਰਡਨ ਦੇ ਅੰਦਰ ਵੀ ਅਟੈਕ ਕੀਤੇ ਨੇ, ਕੁਝ ਉਹਨਾਂ ਨੇ ਬਹਿਰੇਨ 'ਚ ਵੀ ਕੀਤੇ ਨੇ, ਕੁਝ ਉਹਨਾਂ ਨੇ ਕੁਵੈਤ 'ਚ ਵੀ ਕੀਤੇ ਨੇ, ਤੇ ਉਹਦਾ ਰਿਜ਼ਲਟ ਆਏਗਾ ਕਿ ਉਹਨਾਂ ਮੁਲਕਾਂ ਨੂੰ ਤੇ ਪ੍ਰੋਬਲਮ ਹੋ ਰਹੀ ਹੈ। ਤੇ ਦੇਖੋ ਕਿ ਜੋ ਸਭ ਤੁਸੀਂ ਇਹ ਜਿਹੜੀ ਰਜੀਮ ਦੀ ਗੱਲ ਕਰ ਰਹੇ ਹੋ, ਤੇ ਈਰਾਨ ਦੇ ਜਿਹੜੇ ਸੁਪਰੀਮ ਲੀਡਰ ਨੇ ਉਹਨਾਂ ਦੇ ਮੁਸ਼ੀਰ ਜਿਹੜੇ ਨੇ ਮੇਜਰ ਜਨਰਲ ਮੋਹਸਿਨ ਰਜ਼ਾਈ ਸਾਹਿਬ, ਉਹਨਾਂ ਦਾ ਇੱਕ ਬਿਆਨ ਆਇਆ ਕਿ ਉਹਨਾਂ ਨੇ ਕਿਹਾ ਕਿ ਅਗਰ ਅਮਰੀਕਾ ਨੇ ਆਇੰਦਾ 2-3 ਦਿਨ ਮਜ਼ੀਦ ਹਮਲੇ ਜਾਰੀ ਰੱਖੇ ਤੇ ਫਿਰ ਈਰਾਨ ਵੀ ਮੁਕੰਮਲ ਜਾਰਹਾਨਾ ਹਕਮਤ ਅਮਲੀ ਜਿਹੜੀ ਨਾ ਉਹ ਇਖਤਿਆਰ ਕਰੇਗਾ ਤੇ ਫਿਰ ਦੁਸ਼ਮਣ ਦੇ ਖਿਲਾਫ ਭਰਪੂਰ ਜੰਗ ਜਿਹੜੀ ਸ਼ੁਰੂ ਕਰ ਦੇਗਾ। ਮੇਰਾ ਖਿਆਲ ਹੈ ਕਿ ਜਿੱਥੋਂ ਮੋਹਸਿਨ ਰਜ਼ਾਈ ਸਾਹਿਬ ਜਿਹੜੇ ਨੇ ਨਾ ਉਹ ਪਾਸਦਾਰਾਨ ਨੂੰ ਲੀਡ ਕਰ ਰਹੇ ਨੇ, ਔਰ ਉਹਨਾਂ ਨੂੰ ਬਰਾਹ ਰਾਸਤ ਸਮਝਿਆ ਜਾਂਦਾ ਹੈ ਕਿ ਉਹ ਉਹਨਾਂ ਦੇ ਨਾਲ ਰਾਬਤੇ 'ਚ ਨੇ ਜਾਂ ਉਸ ਗਰੁੱਪ 'ਚ ਨੇ, ਕਿਉਂਕਿ ਜਿਹੜੇ ਆਇਤੁੱਲਾ ਮੁਜਤਬਾ ਖਾਮੇਨਾਈ ਨੇ ਉਹ ਖੁਦ ਤੇ ਸਾਹਮਣੇ ਨਹੀਂ ਅਜੇ ਤੱਕ ਆ ਸਕੇ, ਕਿ ਨਾ ਹੀ ਕਿਸੇ ਜਗ੍ਹਾ ਦੇ ਉੱਤੇ ਆਏ ਨੇ, ਤੇ ਹੁਣ ਤੇ ਪਾਸਦਾਰਾਨ ਦੀ ਤਰਫੋਂ ਔਰ ਇਹ ਵੀ ਸਾਹਮਣੇ ਆਈ ਹੈ ਗੌਰਮੈਂਟ ਦੀ ਤਰਫੋਂ ਕਿ ਉਹ ਜਦ ਤੱਕ ਕੌਨਫਲਿਕਟ ਜਾਰੀ ਹੈ ਉਨੀ ਦੇਰ ਤੱਕ ਉਹ ਮੰਜ਼ਰ ਤੇ ਨਹੀਂ ਆਉਣਗੇ। ਤੇ ਇਹਦੇ ਨਾਲ ਤੇ ਇੱਕ ਤੇ ਇਹ ਵੀ ਚਹਿਮਗੋਈਆਂ ਮੁਖਤਲਿਫ ਹਲਕਿਆਂ ਨਾਲ ਕਰਦੇ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਗੱਲ ਕਹੀ ਕਿ 90% ਚਾਂਸਿਸ ਹੈਗੇ ਨੇ ਕਿ ਸ਼ਾਇਦ ਉਹ ਦੁਨੀਆ ਤੇ ਨਹੀਂ ਰਹੇਗੀ। ਤਾਂ ਹੁਣ ਇਸ ਕਿਸਮ ਦੀਆਂ ਗੱਲਾਂ ਵੀ ਆਉਂਦੀਆਂ ਨੇ, ਤੇ ਗੱਲ ਫਿਰ ਉਹੀ ਆਉਂਦੀ ਹੈ ਕਿ ਜਿਹੜੀ ਹੁਣ ਦੋਨੋਂ ਕਿਹਾ ਤਾਂ ਅਸੀਂ ਤੇ ਕੁਝ ਨਹੀਂ ਕਰ ਸਕਦੇ ਨਾ, ਪਾਕਿਸਤਾਨ ਨੇ ਤੇ ਆਪਣੀ ਐਫਰਟਸ ਕੀਤੀਆਂ ਔਰ ਜਾਰੀ ਸਟਿਲ ਕਰ ਰਿਹਾ। ਕਿਉਂ ਕਰ ਰਿਹਾ ਕਿ ਪਾਕਿਸਤਾਨ ਖੁਦ ਉਹਦੇ ਨਾਲ ਮੁਤਾਸਰ ਹੁੰਦਾ, ਉੱਥੇ ਲੜਾਈ ਦੀ ਵਜ੍ਹਾ ਨਾਲ ਇੱਥੇ ਪੈਟਰੋਲੀਅਮ ਪ੍ਰਾਈਸਿਸ ਦੇ ਮਸਾਇਲ ਪੈਦਾ ਹੁੰਦੇ ਨੇ,
ਪਾਕਿਸਤਾਨ ਦੀ ਇਕਨੋਮੀ ਨੂੰ ਮਸਲਾ ਪੈਦਾ ਹੁੰਦਾ ਹੈ ਇੱਥੋਂ ਦੇ, ਔਰ ਅਗਰ ਅਸੀਂ ਉਹ ਖਿਲੇ ਉਹਦੇ ਮਿਡਲ ਈਸਟ ਦੇ ਵਿੱਚ ਪੈਦਾ ਹੁੰਦੇ ਨੇ ਤੇ ਸਾਡੀ ਵਰਕ ਫੋਰਸ ਜਿਹੜੀ ਉੱਥੇ ਗਈ ਹੋਈ ਹੈ ਉਹਦੇ ਵਾਸਤੇ ਮਸਾਇਲ ਪੈਦਾ ਹੁੰਦੇ ਨੇ। ਅਗਰ ਸਾਊਦੀ ਅਰਬ ਤੇ ਹੁੰਦਾ ਤੇ ਅਸੀਂ ਡਿਫੈਂਸ ਪੈਕਟ ਦੇ ਵਿੱਚ ਹੈਗੇ ਹਾਂ ਤੇ ਫਿਰ ਸਾਡੇ ਵਾਸਤੇ ਮਸਾਇਲ ਪੈਦਾ ਹੁੰਦੇ। ਤੇ ਇਸ ਵਾਸਤੇ ਪਾਕਿਸਤਾਨ ਦੀ ਤੇ ਪੂਰੀ ਕੋਸ਼ਿਸ਼ ਹੈਗੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਮਾਮਲਾਤ ਹੱਲ ਹੋ ਜਾਣ। ਲੇਕਿਨ ਜਿਸ ਤਰ੍ਹਾਂ ਦੀ ਓਰੀਐਂਟੇਸ਼ਨ ਇੱਧਰ ਨਜ਼ਰ ਆਉਂਦੀ ਪਈ ਹੈ ਸਾਨੂੰ ਇਰਾਨੀ ਜਿਹੜੀ ਰਜੀਮ ਦੇ ਅੰਦਰ, ਮੈਨੂੰ ਤੇ ਇਹ ਵੀ ਫੀਲ ਹੁੰਦਾ ਕਿ ਜਿਵੇਂ ਕਾਲੀਬਾਫ ਸਾਹਿਬ ਜਾਂ ਪ੍ਰੈਜ਼ੀਡੈਂਟ ਪਿਸਕਿਸ਼ਾਨ, ਔਰ ਇਹ ਸ਼ਾਇਦ ਮੈਨੂੰ ਲੱਗਦਾ ਕਿ ਇਰਰੈਲੀਵੈਂਟ ਜੇ ਲੱਗਦੇ ਨੇ ਹੋ ਗਏ ਨੇ, ਔਰ ਪੂਰੇ ਮਾਮਲਾਤ ਔਰ ਪੂਰੇ ਅਫੇਅਰ ਨੂੰ ਉਹਨਾਂ ਨੇ ਕੰਟਰੋਲ 'ਚ ਲੈ ਲਿਆ ਹੈ ਪਾਸਦਾਰਾਨ ਨੇ। ਅੱਛਾ, ਤੇ ਹੁਣ ਪਾਸਦਾਰਾਨ ਦੀ ਹਕਮਤ ਅਮਲੀ ਕੀ ਹੈ ਕਿ ਅਗਰ ਉਹ ਜੰਗ ਦੇ ਉੱਤੇ ਆਉਂਦੇ ਨੇ, ਉਹ ਜੰਗ ਦੀ ਉਹਨਾਂ ਦੀ ਸਟ੍ਰੈਟਜੀ ਕਿਸ ਕਿਸਮ ਦੀ ਹੋਏਗੀ, ਕਿਉਂਕਿ ਜਿਹੜੀ ਮਜ਼ਾਇਲ ਤੇ ਉਹ ਕਰ ਹੀ ਰਹੇ ਨੇ, ਮਜ਼ਾਇਲ ਦੇ ਜ਼ਰੀਏ ਅਟੈਕ ਤੇ ਉਹ ਕਰ ਹੀ ਰਹੇ ਨੇ, ਡਰੋਨਸ ਦੇ ਜ਼ਰੀਏ ਵੀ ਉਹ ਕਰ ਰਹੇ ਨੇ। ਤੇ ਅਗਰ ਉਹ ਇੰਤਜ਼ਾਰ ਕਰਨਗੇ ਜਾਂ ਉਹ ਦਾਵਤ ਦੇ ਰਹੇ ਨੇ, ਖੁਦ ਦਾਵਤ ਦੇ ਰਹੇ ਨੇ ਕਿ ਉਹ ਲੈਂਡ ਫੋਰਸਿਸ ਕਿਸੇ ਤਰੀਕੇ ਨਾਲ ਉਤਰਨ, ਤੇ ਫਿਰ ਅਗਰ ਉਹ ਲੈਂਡ ਫੋਰਸਿਸ ਉਤਰਨ ਦੇ ਨੇ ਤੇ ਫਿਰ ਉਹ ਗੁਰੀਲਾ ਵਾਰ ਦੇ ਵਿੱਚ ਚਲੇ ਜਾਣਗੇ। ਠੀਕ ਹੈ, ਗੁਰੀਲਾ ਵਾਰ ਦੇ ਵਿੱਚ ਜਾਣ ਦਾ ਮਤਲਬ ਹੈ ਕਿ ਈਰਾਨ ਇੰਤਸ਼ਾਰ ਦਾ ਸ਼ਿਕਾਰ ਹੋ ਜਾਏਗਾ। ਤੇ ਇਹ ਇੱਕ ਬੜੀ ਵੱਡੀ ਅਲਮੀਆ ਹੋਏਗਾ ਇਸ ਸਾਡੀ ਨਸਲ ਵਾਸਤੇ, ਜਿਨ੍ਹਾਂ ਨੇ ਇਸ ਤਰ੍ਹਾਂ ਕਈ ਮੁਲਕਾਂ ਨੂੰ ਤਬਾਹ ਹੁੰਦਿਆਂ ਦੇਖਿਆ, ਕਿ ਸੋਮਾਲੀਆ ਅਸੀਂ ਦੇਖਿਆ, ਸੁਡਾਨ ਅਸੀਂ ਉਹਦਾ ਮੁਜ਼ਾਹਰਾ ਦੇਖ ਰਹੇ ਹਾਂ, ਔਰ ਐਨਜੀ ਯਮਨ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ, ਅਫਗਾਨਿਸਤਾਨ ਦੇ ਅਸੀਂ ਸਾਡੇ ਹਮਸਾਏ 'ਚ ਦੇਖ ਰਹੇ ਹਾਂ। ਤੇ ਅੱਲਾ ਨਾ ਕਰੇ ਕਿ ਈਰਾਨ ਦੇ ਅੰਦਰ ਵੀ ਕੋਈ ਇਹੋ ਜਿਹੀ ਸਿਚੁਏਸ਼ਨ ਡਿਵੈਲਪ ਹੋਵੇ, ਕਿਉਂਕਿ ਬੜੀ ਡੇਂਜਰਸ ਔਰ ਖਤਰਨਾਕ ਸਿਚੁਏਸ਼ਨ ਇਹ ਹੋ ਜਾਏਗੀ। ਤੇ ਮੈਨੂੰ ਜਿਹੜਾ ਨਾ ਇਹ ਆਉਣ ਵਾਲੇ ਦਿਨ ਜਿਹੜੇ ਨੇ ਉਹ ਜ਼ਿਆਦਾ ਪਰੇਸ਼ਾਨ ਕੁਨੀ ਨਜ਼ਰ ਆ ਰਹੇ ਨੇ। ਚਲੋ ਜੀ, ਸਾਡੀ ਤਾਂ ਦੁਆ ਹੈ ਕਿ ਅੱਲਾ ਕਰੇ ਕਿ ਹਾਲਾਤ ਬਿਹਤਰ ਦੁਆ ਸਾਡੇ ਸਭ ਦੀ ਔਰ ਕਰਨੀ ਵੀ ਚਾਹੀਦੀ। ਬਿਲਕੁਲ, ਪਰੇਸ਼ਾਨੀਆਂ ਸਭ ਦੀਆਂ ਦੂਰ ਹੋਣ। ਚੌਧਰੀ ਸਾਹਿਬ, ਅੱਜ ਕੀ ਮੈਸੇਜ ਸਾਡੇ ਨਾਜ਼ਰੀਨ ਨੂੰ ਦੇ ਰਹੇ ਹੋ? ਅੱਛਾ ਜੀ, ਅੱਜ ਦਾ ਇੱਕ ਮੈਸੇਜ ਤੇ ਆਪਣੇ ਲੋਕਾਂ ਵਾਸਤੇ ਵੀ ਕਿ ਪੈਟਰੋਲ ਦਾ ਤੁਹਾਨੂੰ ਪਤਾ ਹੀ ਹੈ ਕਿ ਹਕੂਮਤ ਨੇ ਤੇ ਉਹ ਕਹਿ ਦਿੱਤਾ ਨਾ ਕਿ ਹੱਥ ਚੁੱਕ ਦਿੱਤਾ ਹੈ ਨਾ ਕਿ ਵੀ ਜਾਗਦੇ ਰਹਿਣਾ, ਸਾਡੇ ਤੇ ਨਾ ਰਹਿਣਾ। ਤੇ ਆਵਾਮ ਅੱਗੇ ਇਹੋ ਹੀ ਅਪੀਲ ਹੈ ਕਿ ਵੀ ਤੁਸੀਂ ਵੀ ਜ਼ਰਾ ਜਿਹੜਾ ਰੋਜ਼ਾਨਾ ਦਾ ਰੇਟ ਨਿਕਲਣਾ ਉਹ ਚੈੱਕ ਕਰਿਆ ਕਰੋ, ਸਿੱਖੋ ਨਵੀਂ ਟੈਕਨੋਲੋਜੀ ਦੇ ਮੁਤਾਬਕ ਰੇਟ ਨੂੰ ਦੇਖੋ ਵੀ ਕਿਵੇਂ ਹੋਇਆ। ਤੇ ਜਿਹੜਾ ਉਹਨਾਂ ਦੀ ਤੋਲ ਵਾਲੇ ਉਹ ਵੀ ਤੁਸੀਂ ਖੁਦ ਹੀ ਧਿਆਨ ਰੱਖਣਾ ਜੇ, ਤੇ ਤੁਹਾਡਾ ਕਿਸੇ ਨੇ ਨਹੀਂ ਜੇ ਰੱਖਣਾ। ਇਹ ਹੁਣ ਜ਼ਿਹਨ ਦੇ ਵਿੱਚ ਰੱਖ ਲੈਣਾ ਕਿ ਤੁਸੀਂ ਗਵਰਨਮੈਂਟ ਦੇ ਕੋਲੋਂ ਤਵੱਕਾ ਛੱਡ ਦਿਓ ਕਿ ਉਹ ਤੁਹਾਡੇ ਵਾਸਤੇ ਕੁਝ ਕਰੇਗੀ। ਤੁਸੀਂ ਕੋਸ਼ਿਸ਼ ਕਰੋ ਕਿ ਕੰਜ਼ਿਊਮਰ ਪਾਕਿਸਤਾਨ ਦੇ ਵਿੱਚ ਕੰਜ਼ਿਊਮਰ ਇਤਿਹਾਦ ਬਣਨਾ ਚਾਹੀਦਾ, ਜਿਵੇਂ ਯੂਰਪ ਵਿੱਚ ਬੜਾ ਕਾਮਯਾਬ ਇਤਿਹਾਦ ਚੱਲਿਆ ਕੰਜ਼ਿਊਮਰ ਇਤਿਹਾਦ, ਕਿ ਅਗਰ ਕਿਸੇ ਚੀਜ਼ ਦੀ ਕੀਮਤ ਵਧੇ, ਨਾਜਾਇਜ਼ ਹੱਦ ਤੱਕ ਵੱਧ ਜਾਏ, ਤੇ ਕੰਜ਼ਿਊਮਰ ਉਸ ਚੀਜ਼ ਦਾ ਬਾਈਕਾਟ ਕਰਦਾ। ਦੇਖੋ, ਅਗਰ 90%, 80%, 70% ਕੰਜ਼ਿਊਮਰ ਵੀ ਬੰਦ ਕਰ ਦੇਗਾ ਨਾ, ਤੇ ਉਹ ਨਜਾਇਜ਼ ਮੁਨਾਫਾਖੋਰ ਉਹ ਲੰਮਾ ਪੈ ਜਾਏਗਾ। ਬਿਲਕੁਲ, ਉਹ ਨਹੀਂ ਕਰ ਸਕਦੇ। ਅੱਜ ਤੁਸੀਂ ਤੈਯਾ ਕਰ ਲਓ ਕਿ ਪਾਕਿਸਤਾਨ ਦੇ ਅੰਦਰ ਕਿ ਅਸੀਂ ਕਮ ਅਜ਼ ਕਮ ਵੀ 1 ਮਹੀਨਾ ਅਸੀਂ ਸਾਈਕਲਾਂ ਤੇ ਚਲੇ ਜਾਵਾਂਗੇ, ਪੈਦਲ ਚਲੇ ਜਾਵਾਂਗੇ, ਪੈਟਰੋਲ ਪੰਪ ਤੇ ਪੈਟਰੋਲ ਨਹੀਂ ਪਵਾਵਾਂਗੇ। ਤੇ ਤੁਸੀਂ ਦੇਖੋ ਨਾ ਗਵਰਨਮੈਂਟ ਨੂੰ ਇੱਥੋਂ ਲੇਵੀ ਲੱਭਣੀ ਹੈ ਜਿਹੜੀ ਉਹ ਲਾ ਕੇ ਆਵਾਮ ਦੀ ਲੇਵੀ ਲਾਉਂਦੇ ਪਏ ਨੇ। ਇਹਨਾਂ ਨੂੰ ਜਿਹੜਾ IMF ਦੇ ਕੋਲੋਂ ਆਸਾਨ ਰਸਤਾ ਲੱਭਿਆ ਹੈ ਨਾ, ਉਹ ਇਹੀ ਕਿ ਇਹ ਲੈ ਕੇ ਤੇ ਅਸੀਂ ਕਰ ਲੈਣਾ, ਤੇ ਉਹ ਕੋਈ ਨਹੀਂ ਜੇ ਲੱਭਣਾ। ਤੇ ਇਹ ਮਿੰਟ ਤੋਂ ਪਹਿਲੇ ਤੁਹਾਨੂੰ ਆਪਣੀ ਲੇਵੀ ਵੀ ਘਟਾਣਗੇ, ਔਰ ਜਿਹੜੇ ਪੈਟਰੋਲ ਪੰਪ ਵਾਲੇ ਆਪਣਾ ਤੁਹਾਡੇ ਕੋਲੋਂ ਸੇਲਾਂ ਲਾ ਲੈਣਗੇ। बाहर बोर्ड लाया होएगा कि पेट्रोल इतने डिस्काउंट पे आ जाएं, हम आपको पेट्रोल डलवा के, लेकिन ਉਹਦੇ ਵਾਸਤੇ ਕੰਜ਼ਿਊਮਰ ਸਤ੍ਹਾ ਦੇ ਉੱਤੇ ਔਰ ਦਾਨਿਸ਼ਵਰਾਨਾ ਸਤ੍ਹਾ ਦੇ ਉੱਤੇ ਔਰ ਅਹਿਲੇ ਇਲਮ ਨੂੰ ਇਹਦੇ ਵਿੱਚ ਲੀਡ ਕਰਨਾ ਚਾਹੀਦਾ, ਮਿਡਲ ਕਲਾਸ ਨੂੰ ਇਹਦੇ ਵਿੱਚ ਲੀਡ ਕਰਨਾ ਚਾਹੀਦਾ ਕਿ ਤੁਸੀਂ ਗਵਰਨਮੈਂਟਾਂ ਦੇ ਉੱਤੇ ਰਹੋਗੇ ਤੇ ਕੁਝ ਵੀ ਨਹੀਂ ਲੱਭਣਾ, ਤੁਹਾਡੇ ਇਤਿਹਾਦ ਵਿੱਚ ਹੀ ਸਾਰਾ ਕੁਝ ਹੈਗਾ, ਤੇ ਇਹ ਸਭ ਚੀਜ਼ਾਂ ਕੰਟਰੋਲ ਦੇ ਵਿੱਚ ਆ ਜਾਣਗੀਆਂ। ਰਾਈਟ।